पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 28 अप्रैल दा दिन 1635 करतारपुर की जंग का आखिरी दिन। ਪੈਂਦੇ ਖਾਨ ਦੇ 2 ਦਿਨ ਪਹਿਲਾਂ 26 ਅਪ੍ਰੈਲ 1635 ਦੇ ਦਿਨ ਜਲੰਧਰ ਤੋਂ ਮੁਗਲ ਫੌਜਾਂ ਚੜ੍ਹਾ ਕੇ ਕਰਤਾਰਪੁਰ ਸਾਹਿਬ ਤੇ ਕੀਤੇ ਗਏ ਹਮਲੇ ਤੋਂ ਬਾਅਦ 2 ਦਿਨ ਲੜਾਈ ਚੱਲੀ। ਇਸ ਵਿੱਚ ਬਹੁਤ ਸਾਰੇ ਮੁਗਲ ਸਿਪਾਹੀ ਤੇ ਸਿੱਖ ਮਾਰੇ ਗਏ। ਅਖੀਰ ਪੈਂਦੇ ਖਾਨ, ਉਸਦੇ ਜਵਾਈ ਤੇ ਮੁਗਲ ਫੌਜਾਂ ਦੇ ਕਮਾਂਡਰ ਦੇ ਮਾਰੇ ਜਾਣ ਮਗਰੋਂ ਇਹ ਲੜਾਈ ਖਤਮ ਹੋ ਗਈ। 1711 5000 ਮੁਸਲਮਾਨ ਬੰਦਾ ਸਿੰਘ ਬਹਾਦਰ ਦੀ ਫੌਜ ਭਰਤੀ ਹੋ ਗਏ। ਮਾਰਚ 1711 ਚ ਰਾਏਪੁਰ ਤੇ ਬਹਿਰਾਮਪੁਰ ਦੀ ਜਿੱਤ ਮਗਰੋਂ ਸਿੱਖ ਫੌਜਾਂ ਨੇ ਕਲਾਨੌਰ ਤੇ ਬਟਾਲੇ ਵੱਲ ਰੁਖ ਕਰ ਲਿਆ। ਇਹਨਾਂ ਦਿਨਾਂ 'ਚ ਬੰਦਾ ਸਿੰਘ ਦੇ ਬਟਾਲਾ ਨੇੜੇ ਪੁੱਜਣ ਦੀਆਂ ਖਬਰਾਂ ਆਈਆਂ। ਬਟਾਲਾ ਦੇ ਤੇ ਆਲੇ ਦੁਆਲੇ ਦੇ ਬਹੁਤ ਸਾਰੇ ਅਮੀਰ ਵਜ਼ੀਰ ਆਪਣਾ ਮਾਲ ਮੱਤਾ ਸੰਭਾਲ ਕੇ ਆਪਣੇ ਟੱਬਰਾਂ ਸਣੇ ਸ਼ਹਿਰ ਛੱਡ ਕੇ ਲਾਹੌਰ ਨੂੰ ਭੱਜ ਗਏ। ਉੱਥੇ ਬਟਾਲਾ 'ਚ ਸੈਯਦ ਮੁਹੰਮਦ ਫਜ਼ਲ ਕਾਦਰੀ ਤੇ ਸ਼ੇਖ ਅਹਿਮਦ 2 ਮਸ਼ਹੂਰ ਸ਼ਖਸੀਅਤਾਂ ਰਹਿੰਦੀਆਂ ਸਨ। ਸੈਯਦ ਮੁਹੰਮਦ ਫਜ਼ਲ ਕਾਦਰੀ, ਜਿਸ ਨੇ ਇੱਕ ਵੱਡਾ ਮਦਰਸਾ ਵੀ ਕਾਇਮ ਕੀਤਾ ਹੋਇਆ ਸੀ, ਸਿੱਖਾਂ ਨਾਲ ਲੜਾਈ ਕਰਕੇ ਨੁਕਸਾਨ ਕਰਵਾਉਣ ਦੇ ਹੱਕ ਵਿੱਚ ਨਹੀਂ ਸੀ, ਪਰ ਸ਼ੇਖ ਅਹਿਮਦ, ਜਿਸ ਨੂੰ ਸ਼ੈਖੁਲ ਹਿੰਦ ਕਿਹਾ ਜਾਂਦਾ ਸੀ, ਬੰਦਾ ਸਿੰਘ ਨੂੰ ਜ਼ਬਰਦਸਤ ਟੱਕਰ ਦੇਣੀ ਚਾਹੁੰਦਾ ਸੀ। ਐਲਾਨ ਮੁਤਾਬਕ ਸ਼ੇਖ ਅਹਿਮਦ ਨੇ ਸਿੱਖ ਫੌਜਾਂ ਨਾਲ ਟੱਕਰ ਲਈ, ਪਰ ਬੜੀ ਛੇਤੀ ਹੀ ਉਹ ਮਾਰਿਆ ਗਿਆ। ਇਸ ਮਗਰੋਂ ਸਿੱਖ ਫੌਜਾਂ ਦਰਵਾਜ਼ੇ ਭੰਨ ਕੇ ਸ਼ਹਿਰ ਵਿੱਚ ਦਾਖਲ ਹੋਈਆਂ ਤੇ ਜ਼ਾਲਮ ਹਾਕਮਾਂ ਤੇ ਅਮੀਰਾਂ ਦੇ ਘਰ ਲੁੱਟ ਲਏ। ਕਾਜ਼ੀ ਅਬਦੁਲ ਹਕ ਦਾ ਮਹੱਲਾ ਤੇ ਸਾਰੀਆਂ ਹਵੇਲੀਆਂ ਲੁੱਟਣ ਮਗਰੋਂ ਸਾੜ ਦਿੱਤੀਆਂ ਗਈਆਂ। ਕਲਾਨੌਰ ਉਸ ਵੇਲੇ ਲਾਹੌਰ ਮਗਰੋਂ ਮਾਝੇ ਦਾ ਸਭ ਤੋਂ ਵੱਡਾ ਸ਼ਹਿਰ ਸੀ। ਇੱਥੋਂ ਦਾ ਫੌਜਦਾਰ ਸੋਹਰਾਬ ਖਾਨ ਤੇ ਕਾਨੂੰਗੋ ਇੱਕ ਹਿੰਦੂ ਸੰਤੋਖ ਰਾਏ ਸੀ। ਉਹ ਬੰਦਾ ਸਿੰਘ ਦੇ ਹਮਲੇ ਦੀ ਤਾਪ ਨਾ ਚੱਲ ਸਕੇ। ਸੰਤੋਖ ਰਾਏ ਦੇ ਭਰਾ ਅਨੋਖ ਰਾਏ ਨੇ ਵੀ ਕੁਝ ਚਿਰ ਬੰਦਾ ਸਿੰਘ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਤਿੰਨੇ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਜਾਨਾਂ ਬਚਾ ਕੇ ਲਾਹੌਰ ਵੱਲ ਨੱਸ ਗਏ। ਉਹਨਾਂ ਦੀ ਥਾਂ ਬੰਦਾ ਸਿੰਘ ਨੇ ਸਿੱਖਾਂ ਨੂੰ ਫੌਜਦਾਰੀ ਤੇ ਹੋਰ ਅਹੁਦਿਆਂ ਤੇ ਲਾ ਦਿੱਤਾ। ਅਪ੍ਰੈਲ 1711 ਦਾ ਦੂਜਾ ਅੱਧ ਬੰਦਾ ਸਿੰਘ ਨੇ ਕਲਾਨੌਰ ਵਿੱਚ ਹੀ ਬਿਤਾਇਆ। ਇਸ ਸ਼ਹਿਰ ਬਾਰੇ ਮਸ਼ਹੂਰ ਸੀ ਕਿ ਜਿਸ ਨੇ ਵੇਖਿਆ ਲਾਹੌਰ, ਉਹ ਵੇਖ ਲਵੇ ਕਲਾਨੌਰ। ਇਹ ਸ਼ਹਿਰ ਇੰਨਾ ਵੱਡਾ ਸੀ ਕਿ ਇਸ 'ਚ ਸੈਂਕੜੇ ਮਸੀਤਾਂ ਸਨ ਤੇ ਇੱਥੇ ਹਜ਼ਾਰਾਂ, ਸ਼ਾਇਦ 1 ਲੱਖ ਤੋਂ ਵੀ ਵੱਧ ਮੁਸਲਮਾਨ ਰਹਿੰਦੇ ਸਨ। ਬੰਦਾ ਸਿੰਘ ਨੇ ਕਲਾਨੌਰ ਤੇ ਕਬਜ਼ਾ ਕਰਨ ਮਗਰੋਂ ਕਿਸੇ ਮਸਜਿਦ ਜਾਂ ਕਿਸੇ ਹੋਰ ਮੁਸਲਿਮ ਅਦਾਰੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਸਨੇ ਇੱਕ ਵਾਰ ਦਰਬਾਰ ਲਾ ਕੇ ਸਪਸ਼ਟ ਵੀ ਕੀਤਾ ਕਿ ਉਸਦੀ ਲੜਾਈ ਮੁਸਲਮਾਨਾਂ ਵਿਰੁੱਧ ਨਹੀਂ, ਬਲਕਿ ਜ਼ਾਲਮ ਪਠਾਨ ਤੇ ਮੁਗਲ ਹਾਕਮਾਂ ਵਿਰੁੱਧ ਹੈ। ਬੰਦਾ ਸਿੰਘ ਦੇ ਇਸ ਐਲਾਨਨਾਮੇ ਤੋਂ ਬਾਅਦ ਆਮ ਮੁਸਲਮਾਨਾਂ ਨੇ ਬੜਾ ਸਕੂਨ ਮਹਿਸੂਸ ਕੀਤਾ। ਇਸ ਨਾਲ ਹੀ ਹਜ਼ਾਰਾਂ ਮੁਸਲਮਾਨਾਂ ਨੇ ਬੰਦਾ ਸਿੰਘ ਦੀ ਫੌਜ ਵਿੱਚ ਨੌਕਰੀ ਕਰਨ ਦੀ ਖਾਹਿਸ਼ ਜ਼ਾਹਰ ਕੀਤੀ। ਬੰਦਾ ਸਿੰਘ ਨੇ ਫਰਾਖ ਦਿਲੀ ਵਿਖਾਉਂਦਿਆਂ ਮੁਸਲਮਾਨਾਂ ਨੂੰ ਵੀ ਫੌਜ ਵਿੱਚ ਨੌਕਰੀਆਂ ਦਿੱਤੀਆਂ। 28 ਅਪ੍ਰੈਲ 1711 ਦੇ ਦਿਨ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਬਾਕੀ ਖਬਰਾਂ ਦੇ ਨਾਲ ਇਹ ਵੀ ਦੱਸਿਆ ਗਿਆ ਕਿ 5000 ਪਠਾਨ ਸਿੱਖਾਂ ਨਾਲ ਰਲਣ ਵਾਸਤੇ ਤਿਆਰ ਨੇ। ਹਰਕਾਰੇ ਦੀ ਰਿਪੋਰਟ ਪੇਸ਼ ਕਰਦਿਆਂ ਬਾਦਸ਼ਾਹ ਨੂੰ ਦੱਸਿਆ ਗਿਆ ਕਿ ਨਾਨਕ ਪੁੰਜ ਯਾਨੀ ਬੰਦਾ ਸਿੰਘ ਦਾ ਡੇਰਾ 19 ਤਰੀਕ ਯਾਨੀ 26 ਅਪ੍ਰੈਲ 1711 ਤੱਕ ਕਲਾਨੌਰ ਦੇ ਕਸਬੇ 'ਚ ਸੀ। ਉਸਨੇ ਬਚਨ ਦਿੱਤਾ ਹੈ ਤੇ ਇਕਰਾਰ ਕੀਤਾ ਹੈ ਕਿ ਉਹ ਮੁਸਲਮਾਨਾਂ ਨੂੰ ਕੋਈ ਤਕਲੀਫ ਨਹੀਂ ਹੋਣ ਦੇਵੇਗਾ। ਜਿਹੜਾ ਕੋਈ ਵੀ ਮੁਸਲਮਾਨ ਉਸ ਤੱਕ ਪਹੁੰਚ ਕਰਦਾ ਹੈ, ਉਹ ਉਸ ਦੀ ਦਿਹਾੜੀ ਅਤੇ ਤਨਖਾਹ ਦੀ ਨੀਅਤ ਕਰਕੇ ਉਸ ਦਾ ਖਿਆਲ ਵੀ ਰੱਖਦਾ ਹੈ। ਉਸਨੇ ਉਹਨਾਂ ਨੂੰ ਖੁਤਬਾ ਤੇ ਨਮਾਜ਼ ਦੀ ਇਜਾਜ਼ਤ ਵੀ ਦਿੱਤੀ ਹੋਈ ਹੈ। 5000 ਮੁਸਲਮਾਨ ਉਸੇ ਬਾਗੀ ਸਿੱਖ ਆਗੂ ਕੋਲ ਨੌਕਰ ਹੋ ਗਏ ਨੇ। ਅਜ਼ਾਨ ਤੇ ਨਮਾਜ਼ ਦੀ ਇਜਾਜ਼ਤ ਮਗਰੋਂ ਮੁਸਲਮਾਨ ਇਹਨਾਂ ਬਾਗੀਆਂ ਦੀਆਂ ਫੌਜਾਂ 'ਚ ਸਕੂਨ ਮਹਿਸੂਸ ਕਰ ਰਹੇ ਨੇ। ਬੰਦਾ ਸਿੰਘ ਉੱਤੇ ਕੁਝ ਮੁਤੱਸਬੀ ਲਿਖਾਰੀਆਂ ਨੇ ਦੋਸ਼ ਲਾਇਆ ਹੈ ਕਿ ਉਸਨੇ ਪੰਜਾਬ ਤੇ ਕਬਜ਼ਾ ਕਰਦਿਆਂ ਹੀ ਮਸੀਤਾਂ ਢਾਹ ਦਿੱਤੀਆਂ ਤੇ ਮੁਸਲਮਾਨਾਂ ਤੇ ਜ਼ੁਲਮ ਕੀਤਾ। ਜੇਕਰ ਬੰਦਾ ਸਿੰਘ ਨੇ ਮੁਸਲਮਾਨਾਂ ਨਾਲ ਜ਼ਿਆਦਤੀ ਕੀਤੀ ਹੁੰਦੀ ਤਾਂ ਕਲਾਨੌਰ 'ਚ 5000 ਮੁਸਲਮਾਨ ਉਸ ਦੀ ਫੌਜ ਵਿੱਚ ਭਰਤੀ ਨਾ ਹੁੰਦੇ। 1982 ਗਊਆਂ ਦੇ ਕੰਨ ਅਖਬਾਰਾਂ ਨੂੰ ਪਾਰਸਲ ਕੀਤੇ। 25 ਅਪ੍ਰੈਲ 1982 ਦੇ ਦਿਨ ਫਿਰਕੂ ਲੋਕਾਂ ਵੱਲੋਂ ਅੰਮ੍ਰਿਤਸਰ 'ਚ ਦਰਬਾਰ ਸਾਹਿਬ ਤੇ 2 ਹੋਰ ਗੁਰਦੁਆਰਿਆਂ ਤੇ ਹਮਲੇ ਦੇ ਰੋਸ ਵਜੋਂ ਫਿਰਕੂ ਅਖਬਾਰਾਂ ਵੱਲੋਂ ਸਿੱਖਾਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਕਰਨ ਦੇ ਜਵਾਬ ਵਜੋਂ ਕੁਝ ਖਾੜਕੂਆਂ ਨੇ 28 ਅਪ੍ਰੈਲ ਨੂੰ ਹਿੰਦ ਸਮਾਚਾਰ ਤੇ ਵੀਰ ਪ੍ਰਤਾਪ ਦੇ ਐਡੀਟਰਾਂ ਨੂੰ ਗਊਆਂ ਦੇ ਕੰਨ ਪਾਰਸਲ ਕਰਕੇ ਭੇਜੇ। 28 ਅਪ੍ਰੈਲ 1991 ਦੇ ਦਿਨ ਪੁਲਿਸ ਨੇ ਸੁਖਪਾਲ ਸਿੰਘ ਸਰਪੰਚ ਕੁਰਗਵਾਲੀ ਸਿਰਸਾ ਪੁੱਤਰ ਭਾਈ ਰਘਬੀਰ ਸਿੰਘ ਢਿੱਲੋਂ ਵਾਸੀ ਹਰਨਾਮ ਸਿੰਘ ਵਾਲਾ ਪਟਿਆਲਾ, ਪਰਮਜੀਤ ਸਿੰਘ ਪੁੱਤਰ ਚੰਦ ਸਿੰਘ ਵਾਸੀ ਮਾਹੀ ਨੰਗਲ ਨੇੜੇ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ, ਮੇਜਰ ਸਿੰਘ ਪੁੱਤਰ ਦਸੌਂਧਾ ਸਿੰਘ ਵਾਸੀ ਮਹਿਣਾ ਮਹੱਲਾ ਬਠਿੰਡਾ ਤੇ ਗੁਰਮੇਲ ਸਿੰਘ ਪੁੱਤਰ ਹਮੀਦ ਸਿੰਘ ਵਾਸੀ ਕੁੰਬੜਵਾਲ ਜ਼ਿਲ੍ਹਾ ਸੰਗਰੂਰ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 28 ਅਪ੍ਰੈਲ ਦਾ ਦਿਨ।